ਆਹ ਕੰਮ ਕਰਨਾ ਹੈ ਤੇ ਫਿਰ ਤੈਨੂੰ ਗਾਲ ਹੀ ਪੈਣੀ ਆ। ਜਾ ਕੇ ਘਰੇ ਵਿਆਹ ਕਰ ਠੰਡੇ ਹੋ ਕੇ ਹੈ। ਆਹ ਮਾਸ਼ਾਅੱਲਾ ਕਿੱਡਾ ਵੱਡਾ ਹੋਈ ਜਾਂਦਾ ਵਾ ਉਰਲਾ। ਅੱਛਾ ਇਹ ਚੋਰੀ ਫੀਡ ਪੈਂਦੀ ਆ ਤੇ ਫੀਡ ਨਾਲ ਵੱਡੇ ਹੁੰਦੇ ਹਨਾ। ਕਿਦੋਂ ਹੋਣਾ ਕਿਦੋਂ ਚਾਹੀਦਾ ਵੈਸੇ ਐਗਜ਼ੈਕਟਲੀ? ਦਰਵਾਜ਼ਿਆਂ ਤੋਂ ਪਹਿਲਾਂ। ਇੱਟਾਂ ਆਪਣੀਆਂ ਗਈਆਂ ਚੱਲ ਅਲਹਮਦੁਲਿਲਾ। ਇਨਵਰਟਰ ਆਪਣਾ ਸਹੀ ਹੋ ਗਿਆ। ਲਓ ਜੀ ਆ ਗਈ ਸਕੂਨ ਦੇ ਨਾਲ। ਥੋੜਾ ਜਿਹਾ ਮੈਂ ਕਿਹਾ ਪਾਣੀ ਪਾ ਕੇ ਠੰਡਾ ਠੰਡਾ ਕਰ ਦਈਏ ਇਹਨੂੰ। ਵੈਸੇ ਤਾਂ ਹਵਾ ਵਗਣ ਦਾ ਹੀ ਆ ਜਾ ਯਾਰ ਅੱਗੇ। ਹੁਣ ਤਾਂ ਆਸ਼ਕੇ ਘਮਾਰਨ ਲੱਗੀ ਜਾਂਦਾ। ਚਾ ਤੇਰੀ ਖੈਰ ਤੇਰੀ ਨਿਕਲਿਆ ਬਾਹਰ। ਡੱਡੂ ਨਿਕਲਿਆ ਹੁੰਦਾ ਜਿਵੇਂ। ਖੋਲ ਦੇ ਛੱਡ ਦੇ ਆਜੋ ਉਹ ਤੇਰੀ ਅਮਰੀਕਾ ਕੈਨੇਡਾ ਫਰਾਂਸ ਜਰਮਨੀ ਹੁੰਦੇ ਤਾਂ ਬਿਲਡਿੰਗਾਂ ਤਾਂ ਜ਼ਰੂਰ ਹੋਣੀਆਂ ਸੀ ਤੇ ਪਰ ਆਹ ਸਵਾਦ ਨਹੀਂ ਸੀ ਹੋਣਾ। ਲੋ ਜੀ ਇਧਰੋਂ ਐਂਟਰੀ ਸਾਡੇ ਡੇਰੇ ਦੀ ਤੇ ਆਹ ਵੜ ਗਏ ਆਪਾਂ ਐਨੂੰ ਤੇ ਇਧਰ ਲੱਗਾ ਆ ਬੜਵਾਲ। ਲੋ ਜੀ ਇੱਥੋਂ ਆਬਾਦੀ ਫਿਰ ਸ਼ੁਰੂ ਹੋ ਗਈ ਆ ਉਹ ਪੁਲ ਤੱਕ। ਇਹ ਕੁਛ ਘਰ ਜਿਹੜੇ ਆ ਇਹ ਰਾਵੀ ਬੈਲਟ ਤੇ ਵਸਿੰਦੇ ਆ। अस्सलाम वालेकुम जी, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਤੁਹਾਡੇ ਆਪਣੇ ਡੇਰੇ ਵਾਲੇ ਦੇ ਵਲੌਗ 'ਚ। ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿਹੋ ਜਿਹਾ ਰਹਿੰਦਾ। ਮੈਂ ਕਿਹਾ ਵਲੌਗ ਸ਼ੁਰੂ ਕਰ ਲਈਏ ਸਵੇਰੇ ਸਵੇਰੇ, ਤੁਹਾਨੂੰ ਵਿਖਾ ਦਈਏ ਕਿ ਕੀ ਹੋ ਰਿਹਾ ਤੇ ਕਿੱਦਾਂ ਦਿਨ ਰਹੂਗਾ। ਬਾਬਾ ਜੀ ਸੁਣਾਓ ਕੀ ਹਾਲ ਚਾਲ ਆ? ਐਨੂੰ ਠੀਕ ਠਾਕ ਹੋ? ਮਾਸ਼ਾਅੱਲਾ। ਬਾਬਾ ਜੀ ਨੇ ਪੱਠੇ ਲਏ ਆ ਕੁਤਰ। ਬਾਬਾ ਜੀ ਅੱਜ ਤਾਂ ਔਜ਼ਾਰ ਵੀ ਲੱਭ ਗਿਆ ਸੀ ਹੈ। ਲੱਦਾ ਲੱਭ ਗਿਆ ਗਰਮੀ ਵਾਲਾ। ਪਤਾ ਮੈਨੂੰ ਗਰਮੀ ਦਾ ਵਾ। ਲੋ ਜੀ ਲੱਦਾ ਲੱਭ ਗਿਆ। ਅੱਜ ਤੇ ਪੱਠੇ ਆ ਗਏ। ਕੱਲ ਤਾਂ ਆ ਗਏ ਸੀ ਭਾਵਸ਼ੈਨ ਕੀ ਟਰਾਲੀ ਤੇ ਅੱਜ ਆ ਗਿਆ ਇਧਰ ਰੇੜੀ ਤੇ। ਸੈਮ ਸਾਹਿਬ ਵੀ ਆ ਗਏ। ਸੈਮ ਸੁਣਾ ਡਾਲਰ ਮਗਰ ਹੀ ਆ। ਡਾਲਰ ਹੀ ਸਵੇਰੇ ਸਵੇਰੇ ਤੂੰ ਮਗਰ ਰਹਿਣਾ ਤੇ ਮੁੜ ਕੇ ਤੂੰ ਹੰਬ ਜਾਣਾ ਤੇ ਫੇਰ ਤੂੰ ਕਹਿਣਾ ਵੀ ਮੇਰੇ ਨਾਲ ਕਿਹੜੀ ਕੀਤੀ ਆ ਹੈ ਤੇ ਮੈਨੂੰ ਗਾਲਾਂ ਕੱਢਦੇ ਆ, ਮੈਨੂੰ ਭਜਾਉਂਦੇ ਆ। ਜਦੋਂ ਆਹ ਕੰਮ ਕਰਨਾ ਹੈ ਤੇ ਫਿਰ ਤੈਨੂੰ ਗਾਲ ਹੀ ਪੈਣੀ ਆ। ਜਾ ਕੇ ਘਰੇ ਵਿਆਹ ਕਰ ਠੰਡੇ ਹੋ ਕੇ ਹੈ ਕਿਉਂ ਵੀ। ਲੋ ਜੀ ਪੱਠੇ ਪੁੱਠੇ ਪਾਈ ਜਾਂਦਾ ਬਾਬਾ। ਇੱਧਰ ਤੇ ਗਾਵਾਂ ਬੈਠੀਆਂ ਹੋਈਆਂ ਵਾ। ਹਲੇ ਇੱਧਰ ਨਹੀਂ ਪੱਠੇ ਪੈ, ਹਲੇ ਉਹ ਬਾਹਰ ਵਾਲੀਆਂ ਨੂੰ ਪਾ ਰਹੇ ਆ। ਵਿਸ਼ੇਸ਼ ਦੀ ਪਾ ਕੇ ਤਾਂ ਕੰਮ ਹੋਵੇ ਸਟਾਰਟ। ਅਸਲ ਦੇ ਵਿੱਚ ਇਹਨਾਂ ਵਾਸਤੇ ਹੁਣ ਨਾ ਇੱਥੇ ਪਾਣਾ ਸੈਲਜ, ਉਸ ਤੋਂ ਬਾਅਦ ਉੱਤੇ ਪੈ ਨੇ ਪੱਠੇ ਤੇ ਪੈਪ ਚਲਾਉਨੇ ਆ। ਪਾਣੀ ਥੋੜਾ ਵਾ। ਇਹ ਆ ਵੀ ਅੱਜ ਆਪਣਾ ਇਨਵਰਟਰ ਜਿਹੜਾ ਇਨਸ਼ਾਅੱਲਾ ਸਹੀ ਹੋ ਕੇ ਆ ਜਾਊਗਾ। ਕੱਲ ਮੈਂ ਦੱਸਿਆ ਸੀ, ਜਿਨ੍ਹਾਂ ਨੇ ਕੱਲ ਦਾ ਵਲੌਗ ਦੇਖਿਆ ਉਹਨਾਂ ਨੂੰ ਪਤਾ ਕਿ ਆਪਣਾ ਇਨਵਰਟਰ ਜਿਹੜਾ ਵਾ ਖਰਾਬ ਆ ਤੇ ਇਨਵਰਟਰ ਸਹੀ ਨਹੀਂ ਹੈਗਾ, ਜਿਹਦੇ ਕਰਕੇ ਮੋਟਰ ਨਹੀਂ ਆਪਣੀ ਚੱਲ ਪਾ ਰਹੀ। ਠੀਕ ਹੈ, ਇਨਵਰਟਰ ਹੋਵੇ ਸਹੀ ਫਿਰ ਮੋਟਰ ਚੱਲਦੀ ਹੈ ਪਲੇਟਾਂ ਤੇ, ਫਿਰ ਆਪਾਂ ਨੂੰ ਟੈਨਸ਼ਨ ਪਰੇਸ਼ਾਨੀ ਨਹੀਂ ਹੁੰਦੀ। ਦੁਪਹਿਰੇ ਜਿੱਦਾਂ ਮਰਜ਼ੀ ਚੱਲਦੀ ਰਹੇ। ਇੱਧਰ ਕਬੂਤਰ ਸ਼ਬੂਤਰ ਛੱਡ ਦਿੱਤੇ ਸੈਮ ਨੇ। ਇਹਨਾਂ ਦਾ ਕੰਮ ਪਹਿਲਾਂ ਹੀ ਕਰ ਦਿੰਦੇ ਆ। ਲਓ ਜੀ ਲਓ ਆ ਜਾਓ ਜੀ, ਆਜੋ ਬਿਸਮਿਲ੍ਲਾ। ਲਓ ਜੀ ਲਓ ਆਜੋ ਵੀ ਆਜੋ। ਕਿੱਧਰ ਹੋਏ ਸਾਰੇ ਉੱਡ ਗਏ। ਲੋ ਜੀ ਇਹਨਾਂ ਨੂੰ ਵੀ ਛੱਡ ਲਈਏ। ਆਓ ਬਾਹਰ ਵੀ ਮੁੰਡਿਓ ਆਜੋ। ਆਂਡਾ ਦਿੱਤਾ ਹੋਇਆ ਸਾਂ ਅੰਦਰ ਕੁਕੜੀ ਨੇ। ਫੜ ਲਿਆ। ਆ ਲੈ ਜਾ ਦੂਰ ਵੇਖ ਇਹਨਾਂ ਦਾ ਕੰਮ। ਓਏ ਚਲੋ ਸ਼ਾਬਾਸ਼। ਪਾਣੀ ਪੀਣਾ ਕੁਕੜੀਆਂ ਨੇ ਥੋੜੀ ਦੇਰ ਦੇ ਵਿੱਚ। ਸਾਇਮ ਇਹਨਾਂ ਨੂੰ ਨਾ ਪਾਈਪ ਲਾ ਕੇ ਇੱਥੇ ਜੋ ਬਾਹਰ ਲਿਆਂਦਾ। ਠੀਕ ਹੈ, ਸਾਰਿਆਂ ਨੂੰ ਪਾਣੀ ਭਰ ਦੇਣਾ, ਸਾਰਿਆਂ ਵਾਸਤੇ ਡੱਬੇ ਭਰ ਕੇ ਰੱਖ ਦੇਣਾ। ਪੀ ਤੇ ਲੈਣਗੇ ਜਾ ਕੇ, ਲੇਕਿਨ ਫਿਰ ਵੀ ਇੱਥੇ ਤੇ ਰੱਖਣਾ ਪਾਣੀ ਕਿ ਨਹੀਂ ਰੱਖਣਾ। ਇਹਨੂੰ ਵੀ ਛੱਡ ਦਈਏ ਯਾਰ। ਆ ਜਾਓ ਬਾਹਰ, ਇਹਨਾਂ ਨੂੰ ਖੋਲ ਦੇ। ਚਲੋ ਜੀ। ਆ ਜਾਓ ਵੀ ਬਾਹਰ। ਲੋ ਜੀ ਬੱਚਿਆਂ ਨੂੰ ਪਾਣੀ ਪਾ ਦਈਏ। ਸੁਬਾਹ ਇਹਨਾਂ ਨੂੰ ਨਾ ਪਾਣੀ ਦੀ ਕਹਿ ਲਓ ਵੀ ਲੋੜ ਹੁੰਦੀ ਆ। ਸਵੇਰੇ ਸਵੇਰੇ ਪਾਣੀ ਪੀ ਲੈਣ, ਨਾਲੇ ਇਹਨਾਂ ਨੂੰ ਪਾਉਂਦੇ ਦਾਣਾ, ਇਹ ਖਾ ਲੈਣ ਅੰਦਰ ਹੀ। ਬਾਹਰ ਤਾਂ ਇਹਨਾਂ ਨੂੰ ਛੱਡਣਾ ਨਹੀਂ ਆਪਾਂ, ਉਤਲੇ ਛੱਡੇ ਹੋਏ ਆ, ਲੇਕਿਨ ਇਹਨਾਂ ਨੂੰ ਅੰਦਰ ਹੀ ਆਪਾਂ ਨਾ ਖਵਾ ਪਿਆ ਦੇਣਾ ਵਾ। ਆਹ ਮਾਸ਼ਾਅੱਲਾ ਕਿੱਡਾ ਵੱਡਾ ਹੋਈ ਜਾਂਦਾ ਵਾ ਉਰਲਾ। ਅੱਛਾ ਇਹ ਚੋਰੀ ਫੀਡ ਪੈਂਦੀ ਆ ਤੇ ਫੀਡ ਨਾਲ ਵੱਡੇ ਹੁੰਦੇ ਹਨਾ। ਆਮ ਦਾਣਾ ਪਾ ਦਈਏ ਨਾ ਤੇ ਦਾਣੇ ਨਾਲ ਵੱਡਾ ਨਹੀਂ ਹੁੰਦਾ ਬੱਚਾ। ਖੁਰਾਕ ਜਿਹੜੀ ਆ ਉਹ ਫੀਡ ਦੇ ਵਿੱਚ ਆ। ਦੂਸਰੀ ਜਿਹੜੀ ਇਹਨਾਂ ਦੀ ਸਪੈਸ਼ਲ ਫੀਡ ਹੁੰਦੀ ਆ, ਵੰਡਾ ਵੀ ਫੀਡ ਹੀ ਆ। ਵੰਡਾ ਹਾਂ, ਜਿਹੜਾ ਮੱਝਾਂ ਵਾਲਾ ਵੰਡਾ ਉਹ ਵੀ ਫੀਡ ਹੀ ਆ। ਇੱਕੋ ਛਾਵਾਂ ਹੁੰਦੀ ਹੈ, ਕਦੀ ਇਹ ਚ ਜ਼ਿਆਦਾ ਹੁੰਦੀ ਫਿਰ ਵੀ ਉਹਦੇ ਨਾਲ। ਹਾਂ ਮਤਲਬ ਗੋਸ਼ਤ ਵਾਲਾ ਹਿਸਾਬ ਆ। ਜਿਹੜੇ ਪਹਿਲਾਂ ਫੇਰ ਵੱਡੇ ਲੱਗਣ। ਹਾਂ ਉਹੀ ਮੈਂ ਵੇਖ ਰਿਹਾ ਵਾਂ ਕਿ ਕਾਫੀ ਜ਼ਿਆਦਾ ਫਰਕ ਆ ਰਿਹਾ ਇਹਨਾਂ ਨੂੰ। ਅਸਲ ਦੇ ਵਿੱਚ ਇਹਨਾਂ ਨੂੰ ਫੀਡ ਪੈ ਰਹੀ ਹੈ ਤਾਂ ਆਹ ਸਭ ਤੋਂ ਛੋਟਾ ਬੱਚਾ ਇਹਨਾਂ ਦੇ ਵਿੱਚੋਂ ਆ ਜਿਹੜਾ ਉਰੇ ਖੜਾ, ਜਿਹੜੇ ਐਂਡ ਤੇ ਨਿਕਲੇ ਆ। ਤੇ ਆਹ ਵੱਡਾ ਕਿੱਡਾ ਵਾ ਮਾਸ਼ਾਅੱਲਾ, ਜਿਹੜਾ ਕਾਲਾ ਵਾ ਉਹ ਪਰਲਾ। ਅੱਜ ਬੱਗਾ ਵੀ ਬਹੁਤ ਆ, ਜਿਹੜਾ ਸਾਰਾ ਚਿੱਟਾ ਇੱਕੋ ਹੀ ਆ ਹਨਾ। ਸਾਰਾ ਚਿੱਟਾ ਇੱਕੋ ਹੀ ਆ ਜੀ ਇਹਨਾਂ ਦੇ ਵਿੱਚ, ਬਾਕੀ ਤਾਂ ਪੂਰੇ ਫਿੱਟ ਆ।
ਲੋ ਜੀ ਦਿਨ ਹੋਇਆ ਸ਼ੁਰੂ ਤੇ ਕੰਮ ਹੋ ਗਿਆ ਘਰ ਦਾ ਵੀ ਸਟਾਰਟ। ਮੈਂ ਕਿਹਾ ਨਾਲ ਤੁਹਾਨੂੰ ਉਹ ਵੀ ਸ਼ੇਅਰ ਕਰ ਦਈਏ। ਤੇ ਮਿਸਤਰੀਆਂ ਦੀ ਅੱਜ ਛੁੱਟੀ ਆ, ਜੁਮਾ ਹਫਤਾ ਇਤਵਾਰ 3 ਦਿਨ। ਉਹਨਾਂ ਨੇ ਸਾਨੂੰ 2 ਦਿਨ ਬੋਲਿਆ ਸੀ ਕਿ ਯਾਰ 2 ਛੁੱਟੀਆਂ ਕਰਨੀਆਂ ਇਸ ਮਹੀਨੇ ਦੇ, ਜਦੋਂ ਮਰਜ਼ੀ ਦੇ ਦਿਓ। ਤੇ ਉਹਨਾਂ ਨੇ ਹਫਤਾ ਇਤਵਾਰ ਵਾਲੇ ਦਿਨ ਛੁੱਟੀ ਕੀਤੀ ਹੈ, ਮਤਲਬ ਅੱਜ ਸੰਡੇ ਆ, ਇਸ ਲਈ ਅੱਜ ਹੈਗੀ ਉਹਨਾਂ ਦੀ ਛੁੱਟੀ। ਤੇ ਸਵੇਰ ਤੋਂ ਮਤਲਬ ਇਸ਼ਫਾਕ ਦਾ ਫੋਨ ਆਇਆ ਸੀ ਜਾ ਵੀ ਸਵੇਰੇ ਭਾਈ ਸਵੇਰ ਤੁਸੀਂ ਆ ਜਾਾਂਗੇ ਕੰਮ ਤੇ, ਅੱਜ ਸਾਨੂੰ 2 ਛੁੱਟੀਆਂ ਦਿਓ। ਇੱਧਰ ਆਏ ਹੋਏ ਆ ਭਾ ਮਜੀਦ ਸੁਣਾਓ ਕੀ ਹਾਲ ਚਾਲ ਆ? ਐਨ ਵਧੀਆ। ਲਓ ਜੀ ਇਹ ਆ ਗਏ ਰੰਗ ਵਾਲੇ। ਅਸੀਂ ਕਿਹਾ ਵੀ ਰੰਗ ਵਾਲੇ ਨੇ ਉਹਨਾਂ ਨਾਲ ਦੇ ਨਾਲ ਸੱਦ ਲਈਏ ਤਾਂ ਕਿ ਪਤਾ ਲੱਗੇ ਵੀ ਕੰਮ ਕਿੰਨਾ ਕੀ ਆ ਤੇ ਕਿੱਦਾਂ ਦਾ। ਕੁਛ ਵੀਰ ਭਰਾ ਕਹਿੰਦੇ ਸੀ ਯਾਰ ਰੰਗ ਕਰਾ ਲਿਓ ਫਲਾਣਾ ਕਰਾ ਲਿਓ। ਡੈਫੀਨੇਟਲੀ ਭਾਜੀ ਜਦੋਂ ਘਰ ਬਣਦਾ ਪਿਆ ਤਾਂ ਰੰਗ ਤਾਂ ਹੋਣਾ ਹੀ ਹੋਣਾ ਵਾ। ਉਸ ਤੋਂ ਬਾਅਦ ਇੰਨਾ ਖਲਾਰਾ ਪਾ ਕੇ ਐਂਡ ਤੇ ਰੰਗ ਵੀ ਨਾ ਕਰਾਈਏ ਤਾਂ ਫਿਰ ਸਵਾਦ ਤਾਂ ਨਾ ਆਇਆ, ਕਿਉਂ ਜੀ? ਤੇ ਰੰਗ ਸਰ ਕਦੋਂ ਕੀ ਸ਼ੁਰੂ ਕਰ ਰਹੇ ਹੋ? ਰੰਗ ਸਰ 1 ਹਫ਼ਤੇ ਬਾਅਦ। ਥੋੜਾ ਜਿਹਾ ਵਧਾ ਨਾ ਲਈਏ, ਵਧਾ ਲਓ ਮਤਲਬ ਥੋੜਾ ਜਿਹਾ ਦਿਨ ਅੱਗੇ ਕਢਾ ਲਈਏ ਥੋੜਾ ਜਿਹਾ। ਇੱਕ ਵਾਰੀ ਹੋਰ ਮੈਂ ਸੋਚਦਾ ਹਲੇ ਦਰਵਾਜ਼ੇ ਵਗੈਰਾ ਲੱਗਣ ਕਿ ਦਰਵਾਜ਼ੇ ਮਤਲਬ ਕਿਦੋਂ ਹੋਣਾ, ਕਿਦੋਂ ਚਾਹੀਦਾ ਵੈਸੇ ਐਗਜ਼ੈਕਟਲੀ? ਦਰਵਾਜ਼ਿਆਂ ਤੋਂ ਪਹਿਲਾਂ। ਹਾਂਜੀ। ਅੱਛਾ ਉਹਦੇ ਨਾਲ ਕੀ ਆਖਰੀ ਕੋਟ ਬਾਅਦ ਚ ਲਾਉਣੇ ਆ? ਆਖਰੀ ਕੋਟ ਬਾਅਦ ਚ। ਅੱਛਾ ਮਤਲਬ ਤੁਸੀਂ ਕਹਿੰਦੇ ਤਿਆਰੀ ਐਂਡ ਤੇ, ਲੇਕਿਨ ਜ਼ਮੀਨ ਪਹਿਲਾਂ ਤਿਆਰ ਕਰ ਲਈ। ਪਹਿਲੇ ਤਿਆਰ। ਠੀਕ ਹੋ ਗਿਆ। ਵੈਸੇ ਦਿਨ ਕਿੰਨੇ ਕੁ ਲੱਗਣਗੇ ਪੂਰੇ ਘਰ ਨੂੰ? ਮਤਲਬ ਸਹੀ ਵਾਲੇ ਭਾਵੇਂ ਵਧਾ ਕੇ ਦੱਸ ਲਿਓ ਪਰ ਸਹੀ ਦੱਸਿਓ। 15 ਦਿਨ। ਅੱਛਾ ਚਲੋ ਅੱਲਾ ਖੈਰ ਕਰੇ। ਲਓ ਜੀ ਭਾ ਮਜੀਦ ਆਏ ਹੋਏ, ਮੈਂ ਕਿਹਾ ਨਾਲ ਪੁੱਛ ਦੱਸ ਇਹਨਾਂ ਨੂੰ ਵੀ ਲਈਏ। ਇੱਧਰ ਹੁਣ ਅੰਦਰ ਹੋ ਗਿਆ ਜੀ ਕੰਮ ਸਟਾਰਟ। ਮੌਲਵੀਆਂ ਦਾ ਰਹਿੰਦਾ ਗੋਲੇ ਵਾਲੇ ਅੱਧੇ ਲੱਗ ਗਏ ਤੇ ਅੱਧੇ ਰਹਿੰਦੇ ਆ। ਤੇ ਉਹ ਮੈਂ ਉਹਨਾਂ ਨੂੰ ਕਿਹਾ ਸੀ ਕਿ ਭਾ ਕਦੋਂ? ਉਹ ਕਹਿੰਦੇ ਵੀ ਅੱਜ 12 ਵਜੇ ਤੋਂ ਬਾਅਦ ਗੋਲੇ ਆ ਜਾਣਗੇ, ਮਾਲ ਆ ਜਾਏਗਾ, ਉਹ ਵੀ ਦੇਖਾਂਗੇ ਇਨਸ਼ਾਅੱਲਾ। ਤੇ ਇੱਧਰ ਭਾ ਲੱਗਾ ਹੋਇਆ। ਸੁਣਾਓ ਜੀ ਭਾਜੀ, ਸ਼ਾਹਦ ਭਾਈ ਠੀਕ ਹੋ? ਆ ਗਏ ਹੋ ਮਾਸ਼ਾਅੱਲਾ। ਲਓ ਜੀ ਇਹ ਡੁੱਗੇ ਲੱਗਣ ਲੱਗ ਪਿਆ ਉੱਤੇ। ਆ ਸਾਡਾ ਥੋੜਾ ਜਿਹਾ ਫਰਕ ਆ ਗਿਆ ਸੀ ਸਾਡੀ ਢਾਲ ਦੇ ਕਰਕੇ, ਕਿ ਢਾਲ ਸੀ ਆਪਣੀ ਤੇ ਉਹਦੇ ਕਰਕੇ ਨਾ ਇੱਧਰ ਵਾਲਾ ਉੱਚਾ ਹੋ ਗਿਆ ਡੁੱਗਾ, ਪਰਲਾ ਹੋ ਗਿਆ ਨੀਵਾ। ਅਸੀਂ ਉਹਨੂੰ ਸੈਟਿੰਗ 'ਚ ਲੈ ਕੇ ਆ ਰਹੇ ਹਾਂ। ਤੇ ਕਰਤਾ ਸਤਾ ਜੀ ਉੱਤੇ? ਹਾਂਜੀ। ਅੱਛਾ ਇਹ ਉੱਥੋਂ ਨਿਕਲ ਜਾਣੀਆਂ ਤਾਰਾਂ ਵਿੱਚੋਂ ਹੀ, ਹਨਾ। ਚਲੋ ਅੱਲਾ ਖੈਰ ਕਰੇ। ਇੱਧਰ ਵੀ ਡੁੱਗਾ ਹੋ ਗਿਆ ਤੇ ਉੱਧਰ ਵੀ ਹੋ ਗਿਆ ਵਾ। ਆ ਥੋੜਾ ਇਸ਼ੂ ਸੀ, ਉਹ ਸੈਟਿੰਗ ਕਰ ਲਈ ਅਸੀਂ। ਤੇ ਇਸ ਤਾਂ ਜੀ ਰੂਪ ਲਾਈਟ। ਹਾਂਜੀ ਰੂਪ ਲਾਈਟ ਹੁਣੇ ਕਿੱਕਾ ਦੇਣੀ ਆ? ਹਾਂਜੀ। ਅੱਛਾ ਮੈਂ ਤਾਂ ਕਿਹਾ ਜੀ ਫੀਲਿੰਗ ਤੋਂ ਬਾਅਦ ਹੋਣੀ ਆ। ਨਹੀਂ ਇਹ ਤਾਰ ਇੱਕ ਵਿੱਚ ਪਾ ਦੀਆਂ। ਅੱਛਾ ਆਪਾਂ ਇੱਕ ਵਾਰੀ ਭਾਜੀ ਚਾਲੂ ਕਦੋਂ ਕਰਨਾ ਮੈਨੂੰ ਬੜਾ ਇਹ ਦੱਸੋ ਯਾਰ। 2 ਦਿਨ ਲਾ ਜਾਣੇ। ਅੱਛਾ ਮੈਂ ਪਤਾ ਹੀ ਕਹਿੰਦਾ ਵਾ ਯਾਰ ਇੱਕ ਵਾਰੀ ਨਾ ਉਹ ਬਾਹਰ ਵਾਲੀਆਂ ਜਿਹੜੀਆਂ ਤਾਰਾਂ ਥੁਰਾ ਉੱਥੇ ਤੋਂ ਲਾਈਟਾਂ ਤਾਂ ਪੈਣੀਆਂ ਨਾ ਹੁਣ। ਹਾਂਜੀ। ਉਹ ਲਾਈਟਾਂ ਪਾ ਕੇ ਤੇ ਅਗਰ ਆਪਾਂ ਚਾਲੂ ਕਰ ਲਈਏ, ਕਿਉਂਕਿ ਆਪਾਂ ਮੋਸਟਲੀ ਆਪਣੀਆਂ ਜਿਹੜੀਆਂ ਛਾਵਾਂ ਉਹ ਤਾਂ ਬਿਹਤਰ ਤੇ ਇਹੀ ਪਲਾਸਟਰ ਹੋ ਜਾਵੇ। ਹੈ ਬਿਹਤਰ ਤੇ ਇਹੀ ਪਲਾਸਟਰ ਹੋ ਜਾਵੇ ਇੱਕ ਵਾਰੀ। ਅੱਛਾ ਹਾਂਜੀ ਬਾਅਦ ਚ ਪਾਈਏ। ਮੈਂ ਕਹਿੰਦਾ ਸੀ ਅਗਰ 19-21 ਦਾ ਕਿਤੇ ਫਰਕ ਆ ਜਾਏ, ਕਿਤੇ ਮਸਲਾ ਕੋਈ ਬਣ ਜਾਵੇ ਤੇ ਆਪਾਂ ਉਹਨੂੰ ਛੋੜਨ ਵਾਲੇ ਬਣਦੇ। ਮਤਲਬ ਇਹ ਨਾ ਹੋਵੇ ਕਿ ਸਾਰਾ ਕੰਪਲੀਟ ਹੋ ਜਾਵੇ ਤੇ ਅਸੀਂ ਉਸ ਤੋਂ ਬਾਅਦ ਤਾਰ ਚਲਾਈਏ, ਕਿਤੇ ਨਾ ਕਿਤੇ ਕੋਈ ਮਸਲਾ ਨਿਕਲ ਆਵੇ। ਇਹ ਵੀ ਹੋ ਸਕਦਾ। ਲੇਕਿਨ ਇਸ ਲਈ ਮੈਂ ਬੋਲਦਾ ਸੀ ਕਿ ਲਾਈਟਾਂ ਲੂਟਾਂ ਲਾ ਕੇ ਤਾਂ ਕਿ ਲਾਈਟਾਂ ਚੱਲ ਜਾਣ ਤੇ ਸੀਲਿੰਗ 'ਤੇ ਵੀ ਫਰਕ ਆਪਾਂ ਨੂੰ ਨਜ਼ਰ ਆ ਜਾਵੇ ਵੀ ਕੀ ਆ। ਤੇ ਫਿਰ ਮੌਲਵੀ ਸਾਹਿਬ ਕੋਲ ਸੈਟਿੰਗ ਕਰਾ ਲਈਏ। ਸੀਲਿੰਗ ਕਰਕੇ ਨਿਕਲ ਗਿਆ, ਮੁੜ ਕੇ ਉਹਨਾਂ ਨੇ ਕਿੱਥੇ ਆਉਣਾ? ਇਹ ਪਹਿਲੇ ਇਨਸ਼ਾਅੱਲਾ ਜਾਣਾ, ਪਹਿਲੇ ਚਾਲੂ ਕਰਾਂਗੇ। ਹਾਂ ਇਹ ਚਾਲੂ ਕਰਕੇ ਦਿਓ ਯਾਰ ਭਾ। ਬਾਕੀ ਲੋ ਜੀ ਕੰਮ ਹੋਇਆ ਸ਼ੁਰੂ, ਅੱਲਾ ਖੈਰ ਕਰੇ। ਲੋ ਜੀ ਥੋੜਾ ਪਾਣੀ ਲਾ ਦਈਏ ਇਹਨਾਂ ਨੂੰ। ਮੋਟਰ ਚੱਲ ਪਈ ਆ, ਪਲੇਟਾਂ ਆਪਣੀਆਂ ਗਈਆਂ ਚੱਲ ਅਲਹਮਦੁਲਿਲਾ। ਇਨਵਰਟਰ ਆਪਣਾ ਸਹੀ ਹੋ ਗਿਆ। ਮੈਂ ਕਿਹਾ ਥੋੜਾ ਪਾਣੀ ਇੱਧਰ ਲਾ ਦਈਏ। ਇੱਧਰ ਫਿਰਦੀ ਐਂਬਰ ਰਾਣੀ ਪਾਣੀ ਪੀਣ ਆਈ ਆ ਤੇ ਐਂਬਰ ਰਾਣੀ ਨੂੰ ਪਿਆ ਦਈਏ ਪਾਣੀ। ਆਓ ਐਂਬਰ ਪੀਓ ਪਾਣੀ ਬੱਚੇ। ਲਓ ਜੀ ਪੀਲਾ ਸੈਮ ਪਾਣੀ ਪਾ ਦਾਂ ਐਂਬਰ ਤੇ। ਚੱਲ ਪੀਲਾ ਹੁਣ। ਅੱਛਾ ਸੌਰੀ ਗਲਤ ਹੋ ਗਿਆ, ਸਹੀ ਨਹੀਂ ਪਾਣੀ ਪਿਆ। ਉਰੇ ਆ ਨਹੀਂ ਗੱਲ ਸੁਣ ਮੂੰਹ ਤੇ ਪੈ ਗਿਆ ਮੇਰੇ ਕੋ ਪਾਣੀ ਇਹਦੇ, ਹੁਣ ਖੜੋ ਜਾਣੀ ਹੈ ਨਹੀਂ। ਲਓ ਜੀ ਆ ਗਈ ਸਕੂਨ ਦੇ ਨਾਲ। ਥੋੜਾ ਜਿਹਾ ਮੈਂ ਕਿਹਾ ਪਾਣੀ ਪਾ ਕੇ ਠੰਡਾ ਕਰ ਦਈਏ ਇਹਨੂੰ। ਵੈਸੇ ਤਾਂ ਹਵਾ ਵਗਣ ਦਾ ਹੀ ਹੈ ਬਾਂਦਰੀ ਆ ਪੂਰੀ। ਉਰੇ ਆ ਨਹੀਂ। ਚਲੋ ਜੀ ਇੱਥੇ ਪਾ ਦਈਏ ਥੋੜਾ ਜਿਹਾ ਨਿੰਮਾਂ ਮਾਸ਼ਾਅੱਲਾ ਆਪਣੀਆਂ ਨਾ ਪੂਰੀਆਂ ਸਹੀ ਹੋ ਗਈਆਂ। ਹੁਣ ਆਉਂਦੇ ਸਾਲ ਨੂੰ ਇਹਨਾਂ ਨੇ ਚੰਗੀ ਭਲੀ ਛਾਂ ਦੇਣੀ ਆ, ਕਿਉਂਕਿ ਹੁਣ ਇਹ ਠੀਕ ਹੋ ਗਈਆਂ। ਪਹਿਲਾਂ ਤਾਂ ਲੱਗਦਾ ਸੀ ਵੀ ਆਹ ਨਿੰਮ ਜਿਹੜੀ ਸਭ ਤੋਂ ਛੋਟੀ ਸੀ ਤੇ ਇਹ ਹੁਣ ਮਾਸ਼ਾਅੱਲਾ ਸਭ ਤੋਂ ਵੱਡੀ ਲੱਗਦੀ ਆ ਨਿੰਮ ਆ ਜਿਹੜੀ ਖੜੀ ਆ। ਕਿਆ ਬਾਤ ਆ ਗਈ। ਇੱਧਰ ਦੇ ਮੁੰਡੇ ਤੁਰੇ ਹੁੰਦੇ ਆ ਜੀਓ ਸੁਲਤਾਨ ਰਾਈ। ਓਏ ਅਸ਼ਕੇ ਘਮਾਰੀ ਲੱਗਦਾ ਅੱਜ ਤਾਂ ਹੈ ਵੀ। ਆ ਜਾ ਯਾਰ ਅੱਗੇ, ਹੁਣ ਤਾਂ ਅਸ਼ਕੇ ਘਮਾਰ ਲੱਗੀ ਜਾਨਾ।
ਸੁਣਾ ਕੀ ਹਾਲ ਆ? ਕੀ ਕਰਦਾ ਪਿਆ? ਹਾਂ ਮੱਝਾਂ ਚਾਰਦਾ ਮਾਲ ਚਾਰੀ ਆ ਨਾ। ਗਰਮੀ ਕਿੰਨੀ ਕੀ ਆ? ਸੁਣਾ ਕਰਮੀ ਵਾਲਿਆ। ਲੋ ਜੀ ਆ ਬੰਦਾ ਪਛਾਣੋ, ਇਹ ਕਰਮੀ ਦਾ ਹੈ। ਸੁਣਾ ਠੀਕ ਹੈ? ਨਹਾਉਣ ਚੱਲਾਂ ਟੂਲ ਤੇ? ਟੂਲ ਚੱਲਦਾ ਪਿਆ ਹੈ। ਪੈਪ ਰੱਖਦੇ ਇੱਥੇ ਹੀ ਤੇ ਆ ਚੱਲੀਏ ਆਪਾਂ ਵੀ ਟੂਲ ਤੇ। ਬੱਚੇ ਲੈ ਜਾਈਏ, ਨਾਲੇ ਨਵਾ ਲਿਆਈਏ ਮਾੜਾ ਥੋੜੀ ਦੇਰ ਛੱਡ ਦਈਏ ਉੱਥੇ, ਨਾਲੇ ਉਹ ਨਹਾ ਲੈਣ, ਨਾਲੇ ਛੋਟੀਆਂ ਬੱਤਖਾਂ ਜਿਹੜੀਆਂ ਨਾ ਘੇਰ ਘੂਰ ਕੇ ਜਾਈਏ ਉਹਨਾਂ ਨੂੰ ਨਵਾਈਏ ਉੱਥੇ ਵਿੱਚ ਜਾ ਕੇ ਛੱਡੀਏ। ਲੋ ਜੀ ਡਾਲਰੀ ਵੀ ਆ ਗਿਆ ਟੂਲ ਤੇ ਨਹਾਉਣ ਵਾਸਤੇ ਤੇ ਇੱਧਰ ਬੱਚੇ ਵੀ ਲੈ ਕੇ ਆ ਗਿਆ। ਮੈਂ ਕਿਹਾ ਨਵਾ ਲਈਏ ਇਹਨਾਂ ਨੂੰ ਜਰਾ, ਨਹਾ ਧੋ ਲੈਣ। ਆਪਦਾ ਪਾਣੀ ਬੜਾ ਸੋਹਣਾ ਸਾਫ਼ ਚੱਲਣ ਦਿਆ ਵਾ। ਚਾ ਤੇਰੀ ਖੈਰ, ਤੇਰੀ ਨਿਕਲਿਆ ਬਾਹਰ। ਡੱਡੂ ਨਿਕਲਿਆ ਹੁੰਦਾ ਜਿਵੇਂ। ਨਹਾ ਲਿਆ? ਜੱਟੂ ਦੀ ਮਰਾਈ ਭਾਈ ਮੈਂ ਚੁੱਭੀ। ਮੈਂ ਕਿਹਾ ਛੇ ਛੇਤੀ ਨਹਾ ਲਾ, ਤੇਰੀ ਨਾ ਹੋਸ਼ ਨਹੀਂ ਟਿਕਾਣੇ। ਬੱਚੇ ਅਸੀਂ ਆ ਰੱਖੇ ਲਿਆ ਕੇ ਤੇ ਹਾਲੇ ਤੱਕ ਛੱਡੇ ਨਹੀਂ ਕਿ ਨਵਾਉਣੇ ਆ। ਇੱਧਰ ਆਪਣੇ ਬਿਜਲੀ ਵਾਲੇ ਵੀ ਆ ਗਏ ਆ। ਹਾਂਜੀ ਉਸਤਾਦ ਜੀ ਆ ਜਾਓ। ਵੇਖ ਲਓ ਵੇਖ ਲਓ, ਸੈਮ ਤੁਰਿਆ ਜਾਂਦਾ ਉਧਰ। ਆਪਣੀ ਬਣਦੀ ਪਈ ਆ ਟਰਪੈਨ, ਟਰਪੈਨ ਦੀ ਨਾਲ ਪੈਂਦੀ ਪਈ ਆ। ਹਾਂਜੀ ਚੱਲਾਂ ਰੋਟੀ ਲੈ ਕੇ? ਚੱਲ ਲੈ ਜਾ ਲੈ ਜਾ। ਪਾਣੀ ਲੈ ਚੱਲਾਂ? ਅੱਛਾ ਕੂਲਰ ਦਿੱਤਾ, ਠੀਕ ਆ ਉਹ ਪਿਆ। ਹਾਂ ਲੈ ਜਾ ਲੈ ਜਾ, ਦੇ ਕੇ ਮੁੜਿਆ ਫਿਰ ਟੂਲ ਤੇ ਇੰਤਜ਼ਾਰ ਕਰਦੇ ਤੇਰਾ। ਲਓ ਜੀ ਨਿਬੜ ਗਿਆ ਕੰਮ? ਕਿੰਨਾ ਨਿਬੜਿਆ? ਐਵੇਂ ਬਸ ਉਹ ਮੇਨ ਕਿਦਨ ਕਰਕੇ ਦੋਗੇ? ਮੇਨ 2 ਦਿਨ ਉਹ ਵੀ ਪੈ ਗਈਆਂ ਵਾ, ਲਾਈਟਾਂ ਵੀ ਲੱਗ ਗਈਆਂ। ਹਾਂਜੀ ਲੱਗ ਗਈ, ਰੂਪ ਲਾਈਟ ਵੀ ਲੱਗ ਗਈ ਸਾਰੀ। ਥੋੜੀ ਜਿਹੀ ਰਹਿ ਗਈ ਆ, ਥੋੜੀ ਜਿਹੀ ਰਹਿ ਗਈ ਆ। ਸ਼ੀਸ਼ੇ ਤੇ ਮਗਰ ਲੱਗਣੀ ਆ। ਤੇ ਉਹ ਫਿਰ ਡੀਪੀ ਜਿਹੜੀ ਮੇਨ ਆ ਉਹ ਕਦੋਂ ਚਾਲੂ ਕਰਕੇ ਦੋਗੇ? 2-3 ਦਿਨਾਂ ਬਾਅਦ ਮਿਸਤਰੀ ਮੁੱਕ ਜਾਵੇ ਨਾ। ਮਤਲਬ ਫਿਰ ਤੁਸੀਂ ਆਓਗੇ? ਮਤਲਬ ਹੁਣ 2-3 ਦਿਨ ਤੁਸੀਂ ਨਹੀਂ ਆਉਣਾ? ਠੀਕ ਹੈ ਜੀ ਸਰ, ਸਾਡੀ ਹੜਤਾਲ ਆ। ਕੋਈ ਮਸਲਾ ਨਹੀਂ ਭਾਈ। ਤਾਬਿਆਦਾਰ ਉਹ ਵੜ ਜਾ ਵਿੱਚ ਹੁਣ। ਕੀ ਏ ਮੋਬਾਈਲ ਕਿੱਥੇ ਤੇਰੇ? ਮੇਰਾ ਮੋਬਾਈਲ ਉਹ ਪਿਆ। ਚੰਗੀ ਗੱਲ ਆ, ਚੱਲ ਵੜ ਵਿੱਚ। ਪਾਣੀ ਪਤਾ ਕਿੰਨਾ ਠੰਡਾ ਵੇਖੀ ਬਾਹਰ ਆਉਂਦਾ। ਓਏ ਇਹਨੂੰ ਤਰਨਾ ਤੁਰਨਾ ਆਉਂਦਾ ਕਿ ਕੋਈ ਨਹੀਂ? ਓਏ ਕੀ ਹੈ ਜੀ? ਹੋ ਗਿਆ ਠੰਡ ਪੈ ਗਈ ਆ ਨਾ ਕਲੇਜੇ ਜੇ। ਚੱਲ ਨਾ ਆ ਫਿਰ ਸਕੂਨ ਦੇ ਨਾਲ। ਜੱਟੂ ਬੱਚੇ ਛੱਡ ਲਈ, ਆ ਜਾ ਪੁੱਤ। ਲੋ ਜੀ ਬੱਚੇ ਛੱਡਦੇ ਆ, ਥੋੜੀ ਦੇਰ ਇਹਨਾਂ ਦੀ ਰਾਖੀ ਕਰਕੇ ਦੂਰੀ ਵਾਰੀ ਇਹਨਾਂ ਨੂੰ ਤਾੜਦੇ ਆ ਵਿੱਚ। ਖੋਲਦੇ ਖੋਲਦੇ ਛੱਡਦੇ ਛੱਡਦੇ। ਆ ਜਾਓ ਆ ਜਾਓ ਆ ਜਾਓ ਆ ਜਾਓ। ਉਹ ਤੇਰੀ ਉਹ ਤੇਰੀ ਆ ਜਾ। ਉਹ ਅੰਦਰ 2 ਪੁੱਤ ਰਹਿ ਗਏ, 2-3 ਰਹਿ ਗਏ। ਛੱਡ ਦੋ ਉਹਨਾਂ ਨੂੰ ਵੀ। ਇਹ ਚੈੱਕ ਕਰੋ ਕਿਦਾਂ ਟੁੱਬੀਆਂ ਮਾਰਦੇ ਜਾਂਦੇ ਮਾਸ਼ਾਅੱਲਾ। ਇਹਨਾਂ ਨੇ ਨਹਾਉਣਾ ਸਵਾਦ ਨਾਲ, ਬਸ ਡਾਰੇ ਆ ਵੀ ਐਸਾ ਤਾਂ ਹੈਗੇ ਆ, ਤਿਲ ਵਗੈਰਾ ਲੱਗੇ ਆ ਤੇ ਤਿਲਾਂ ਨੂੰ ਨਾ ਕਦੇ ਵੜ ਜਾਣ, ਮੁੜ ਕੇ ਲੱਭਦੇ ਫਿਰੀਏ। ਪੂਰੀ ਮੌਜ ਨਾਲ ਨਹਾਉਂਦੇ ਪਏ ਆ। ਖਾਲੇ ਖੁੱਲੇ ਪਾਣੀ ਦੇ ਵਿੱਚ ਤਾਂ ਨਾ ਇਦਾਂ ਨਹਾਉਂਦੇ ਜਿਵੇਂ ਇਹਨਾਂ ਦੀ ਈਦ ਹੋ ਗਈ ਆ। ਜੱਟੂ ਬਸ ਇੱਥੇ ਬਹਿ ਜਾ ਪੁੱਤ, ਅਗਲੇ ਪਾਸੇ। ਇੱਥੇ ਕੀ ਬਹਿ ਜਾ, ਐਸ ਕੀ ਜਗ੍ਹਾ ਤੇ ਨਾ ਇੱਥੇ ਕੀ ਬਹਿ ਜਾ ਐਸ ਦੇ ਕੋਲੇ, ਤਾਂ ਕਿ ਐ ਨੂੰ ਨਿਕਲਣ ਤਾਂ ਵੀ ਪਤਾ ਲੱਗ ਜਾਵੇ, ਐ ਨੂੰ ਜਾਣ ਤਾਂ ਵੀ ਪਤਾ ਲੱਗ ਜਾਵੇ। ਲਿਆ 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 ਲਿਆ। ਫੜ ਲਾ ਜੱਟੂ, ਪੁੱਠੇ ਨਾ ਕਰ ਦੇਵੀਂ ਭਰਾਵਾ। ਚਲੋ ਜੀ ਫਟੋ ਦੇ, ਬਾਕੀ ਫੜ। ਉਹ ਪਰਲਾ ਫੜ, ਹੋ ਗਿਆ ਬਸ। ਲਿਆ 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 ਲਿਆ। ਚਲੋ ਬਈ ਚੱਲ ਚੱਲ ਚੱਲ, ਆਖਰੀ ਰਹਿ ਗਿਆ, ਆਖਰੀ ਆਖਰੀ। ਲੋ ਬਈ ਨਹਾ ਧੋ ਲਿਆ ਤੇ ਹੋ ਗਿਆ ਠੰਡੇ। ਉਸਤਾਦ ਤੁਸੀਂ ਨਹੀਂ ਨਹਾਉਣੇ? ਉਸਤਾਦ ਕਹਿੰਦਾ ਮੈਂ ਖੁੱਲੇ ਪਾਣੀ 'ਚ ਨਹੀਂ ਨਹਾਉਣਾ। ਮੈਂ ਕਿਹਾ ਉਸਤਾਦ ਘੜਾ ਲਿਆ ਦਈਏ। ਚੱਲ ਜੱਟੂ ਛਾਲ ਮਾਰ ਵਿੱਚ ਜਾਂਦਾ ਹੈ। ਹਾਏ 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 ਨਜ਼ਾਰੇ ਯਕੀਨ ਮੰਨੋ, ਇਸ ਦੇਸ਼ ਪੰਜਾਬ ਦੇ ਨਜ਼ਾਰੇ ਆ। ਤੇ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ ਹੁੰਦੇ ਤਾਂ ਬਿਲਡਿੰਗਾਂ ਤਾਂ ਜ਼ਰੂਰ ਹੋਣੀਆਂ ਸੀ ਤੇ ਪਰ ਆਹ ਸਵਾਦ ਨਹੀਂ ਸੀ ਹੋਣਾ। ਯਕੀਨ ਮੰਨੋ ਆਹ ਜਿਹੜਾ ਸਵਾਦ ਆ ਸਿਰਫ ਔਰ ਸਿਰਫ 5 ਦਰਿਆਵਾਂ ਦੀ ਧਰਤੀ ਤੇ ਹੀ ਆ, ਸਿਰਫ ਔਰ ਸਿਰਫ ਪੰਜਾਬ 'ਚ ਹੀ ਆ। ਚੈੱਕ ਕਰੋ ਮਾਸ਼ਾਅੱਲਾ, ਟੂਲ ਕੱਢਦਾ ਪਾਣੀ ਕਿਤੇ ਤੇ ਸਵਾਦ ਆ ਰਿਹਾ ਗਰਮੀ 'ਚ। ਮੌਸਮ ਵੀ ਚਾਰੇ ਹੈ ਤੇ ਪਾਣੀ ਵੀ ਠੰਡਾ ਸਰਦ। ਵਾਹ ਵਾਹ, ਸੈਮ ਦੀ ਡਿਊਟੀ ਪਾਣੀ ਵਾਲੀ ਵੀ ਲੱਗ ਗਈ। ਪਾਣੀ ਹੈ ਨਹੀਂ ਸੀ ਉੱਥੇ? ਅੱਛਾ ਮੁੱਕ ਗਿਆ ਸੀ। ਬਰਫ਼ ਪਾ ਲਿਆ ਤੇ ਹੁਣ ਭਰ ਕੇ ਤਾਂ ਦੇਊਗਾ।
ਕਾਲਾ ਵਾਲਾ ਥੋੜਾ ਜਿਹਾ ਹੋਰ। ਵਾਹ नहीं नहीं बहुत अच्छे। क्या बात है तेरी साइंस से रात तक भर जूगा है ना। जो रात की रोटी खाने लगे ना मिस्त्री उदों दे के आवी। वाह आ थोड़ा जिहा रहिंदा वा ते कहना इदां भर लईए। मैं अगे कूलर ही कर दे बस। लड्डू स्पून हो गया। चल चल भाजा भाई सोटी मारी भूआ सोटी। न्याणा आया नहाउण ते बेबे आ गई सोटी लैके मगर। सारिਆਂ ਨੂੰ चेता होना वा भी ऐ सोटी लैके बेबे मगर होंदी हुंदी सी ते वजदियां होंदियां अगे ला के ले जाना है। ਅਸੀਂ ਵੀ ਜਦੋਂ ਨਿੱਕੇ ਹੁੰਦੇ बेबे ਸਾਡੇ मगर ਹੁੰਦੀ सोटी लैके। ਨਾਲਾ ਹੁਣ ਤੇਰੀ ਵੀ ਬੇਬੇ ਆਉਣ ਵਾਲੀ ਆ ਛੋਟੀ ਲੈ ਕੇ। ਟੂਲ ਤੋਂ ਨਾਸ਼ਾ ਆ ਕੇ ਆਪਾਂ ਚਲੇ ਗਏ ਘਰੇ ਤੇ ਫੋਨ ਜਾ ਕੇ ਲਾਤਾ ਭਾਈ ਚਾਰਜ ਤੇ। ਫੋਨ ਹੈਗਾ ਸੀ ਕੋਈ 8-7% ਤੇ ਫੋਨ ਹੋਣ ਲੱਗ ਗਿਆ ਚਾਰਜ ਤੇ ਮੈਂ ਮਤਲਬ ਲਾ ਕੇ ਬਾਹਰ ਆ ਕੇ ਕੰਮ ਸ਼ਮ ਥੋੜੇ ਕਰਨ ਲੱਗ ਪਿਆ, ਨਿਬੇੜਨ ਲੱਗ ਪਿਆ। ਕੰਮ ਸ਼ਮ ਨਿਬੇੜੇ ਤੇ ਹੁਣ ਲਾਇਆ ਚਾਰਜ ਤੋਂ ਹੁਣ ਹੋਇਆ ਥੋੜਾ ਚਾਰਜ ਤੇ ਕੰਮ ਸ਼ਮ ਗਿਆ ਬਾਹਰ ਉਧਰ ਨਿਬੜ। ਮੈਂ ਕਿਹਾ ਵੀ ਮੋਟਰਸਾਈਕਲ ਲੈ ਚੱਲੀਏ ਤੇ ਅੱਜ ਨਾ ਵੀਰਾਂ ਨੂੰ जरा डेरा विजिट करा दिए। चलो काम शाम तो डेली जोड़ा आप विखाई का ही है, काम होंगे नज़र आते ही है। मिस्त्री भी तुहानूं पता भी अज नहीं आए तो मैं कहा चलो अज कुछ जोड़े वीरां दा कमेंट सी कि यार तुसीं डेरा लाजमी विजिट कराओ। पुल तो लैके मतलब डेरियां तो लैके पुल तक जोड़ा राह वा जोड़े लोग किवें वसदे वो वाला। मैं कहा अज मैं जरा वो सारा विजिट करा देवां तो थोड़ा जिहा डिटेल ना दस दईए। नाल मैं करोना जी अज विजिट डेरा तो चलो अल्लाह करे खैर निकलीए आप ਤੁਹਾਨੂੰ ਵਿਖਾਈਏ ਅੱਜ। ਲੋ ਜੀ ਇਧਰੋਂ ਐਂਟਰੀ ਸਾਡੇ ਡੇਰੇ ਦੀ ਤੇ ਆ ਵੜ ਗਏ ਆਪਾਂ ਐ ਨੂੰ ਤੇ ਇਧਰ ਲਗਾਇਆ ਬੜਵਾਲ। ਕੀ ਹਾਲ ਏ? ਚਾਰੀ ਜਾਨਾ ਹੈ ਇਹ ਨਵਾਈ ਜਾਨਾ ਉਸਤਾਦ ਤਾਂ ਹਾਲੀ ਨਵਾਜ ਤਾਂ ਤਵਾਈ ਕੱਢੀ ਆਉਂਦਾ। ਪੁੱਲ ਨੂੰ ਜਾਣਾ ਬੜਵਾਲ। ਆ ਜਾ ਭੱਜਿਆ ਲਗੇ ਚਲੀਏ। ਆ ਜਾ ਆ ਜਾ ਆ ਜਾ। ਆ ਕੁਛ ਕੱਚੇ ਘਰ ਨੇ ਕੁਛ ਕਹਿੰਦਾ ਵੀ ਕੱਚੇ घर ते पक्कियां इरादे वाले लोग हैं। तो इधर आ गया जी स्कूल प्राइमरी स्कूल है जी अपना ये अपने डेरे का। इधर अपना डेरा घर लो ये इत्थे अपने खेडते जवान वालीबाल। वेखी लई जाने वधिया। ਆ ਕਿਸੇ ਦੌਰ ਦੇ ਵਿੱਚ ਹੁੰਦੀ ਸੀ ਡੇਰੇ ਦੀ ਸੱਥ ਆ ਬੋਰਡ ਇਹਦੇ ਥੱਲੇ ਖੇਡੀ ਦਾ ਹੁੰਦਾ ਸੀ ਅਸੀਂ ਵੀ। ਅੱਜ ਸੁਨਸਾਨ ਹੋਇਆ ਪਿਆ। ਮੁੰਡੇ ਵੱਡੇ ਹੋ ਗਏ ਨਾ ਹੁਣ ਜਵਾਨ ਹੋ ਗਏ। ਲੋ ਜੀ ਇਧਰ ਆ ਗਿਆ ਮੌਜੇ ਦਾ ਘਰ। ਆ ਜਿਹੜਾ ਘਰ ਆ ਸਾਹਮਣੇ ਹੈਗਾ ਮੌਜੇ ਦਾ ਭਾਈ। ਆ ਸਾਰੇ ਡੇਰੇ ਤਕਰੀਬਨ ਇੱਥੇ ਕੀ ਆ ਕੇ ਖਤਮ ਹੋ ਗਿਆ ਕੰਮ। ਇੱਥੇ ਆ ਕੇ ਬਾਬਾ ਜੂਰਾ ਲੱਗਾ ਇੱਧਰ ਚਵਾਈ ਕੱਢਣ। लो जी ਉਹ ਜਿਹੜੇ ਸਾਹਮਣੇ ਘਰ ਆ ਉਹ ਹੈਗੇ ਅਲੀ ਹੁਣੇ ਕੇ ਅਲੀ ਕੇ ਆਮਰੀ ਕੇ ਘਰ ਜਿਹੜੇ ਆ। ਉਹ ਜੀ ਕੁਛ ਘਰ ਆ ਬੈਠੇ ਆ ਥੋੜੇ ਥੋੜੇ ਹਟਵੇਂ ਆ ਕਿਉਂਕਿ ਇੱਥੇ ਘਰ ਜਿਹੜੇ ਹੈਗੇ ਨਾ ਸਾਰੇ ਬੈਸ ਦੇ ਉੱਤੇ ਬੈਠੇ ਆ। ਕੁਛ ਥੋੜੇ ਥੋੜੇ ਸਾਈਡਾਂ ਤੇ ਆ ਹਟਵੇਂ। ਇੱਧਰ ਆ ਗਿਆ ਜੀ ਭੱਠਾ ਇੱਟਾਂ ਵਾਲਾ। ਲੋ ਜੀ ਇੱਥੋਂ ਆਬਾਦੀ ਫਿਰ ਸ਼ੁਰੂ ਹੋ ਗਈ ਆ ਉਹ ਪੁਲ ਤੱਕ। ਇਹ ਕੁਛ ਘਰ ਜਿਹੜੇ ਆ ਇਹ ਰਾਵੀ ਬੈਲਟ ਤੇ ਵਸਿੰਦੇ ਆ ਜਿਵੇਂ ਬੜਵਾਲ ਹੋਣੇ ਆ। ਇੱਦਾਂ ਬੜਵਾਲ ਤੁਸੀਂ ਰਾਵੀ ਦੇ ਨਾ ਆਹ ਰਿਸ਼ਤੇਦਾਰੀ ਆ ਸਾਰੀ ਤੁਹਾਡੀ ਬੈਠੀ ਹੈ ਨਾ ਇੱਧਰ ਵੀ ਤੇ ਇੱਧਰ ਵੀ। ਇਹ ਸਾਰੀ ਬੜਵਾਲ ਹੋਣਾ ਦੀ ਰਿਸ਼ਤੇਦਾਰੀ ਆ ਜੀ। ਇਹ ਜਿਹੜੇ ਵਸੇਬ ਆ ਤਕਰੀਬਨ 55-60 ਸਾਲਾਂ ਤੋਂ ਜਾਂ ਜ਼ਿਆਦਾ ਹੀ ਆਪਣੇ ਕੋਲੇ ਇੱਥੇ ਬੈਠੇ ਆ। ਇੱਧਰ ਘਰ ਵੀ ਤੇ ਇੱਧਰ ਘਰ ਵੀ ਜਿਹੜੇ। ਇੱਥੋਂ ਪੁਲ ਜਿਹੜਾ ਹੋ ਗਿਆ ਹੁਣ ਸ਼ੁਰੂ ਤੇ ਮਤਲਬ ਹੁਣ ਇੱਥੋਂ ਦੁਕਾਨਾਂ ਵੀ ਨਾਲ ਹੀ ਸ਼ੁਰੂ ਹੋ ਜਾਣੀਆਂ ਵਾ। ਉਹ ਅੱਗੇ ਦੁਕਾਨਾਂ ਸ਼ੁਰੂ ਹੋ ਗਈਆਂ ਇੱਕ ਪਾਸੇ ਕੁਛ ਘਰ ਨੇ ਕੁਛ ਦੁਕਾਨਾਂ। ਇਹ ਜੀ ਪੁਲ ਹੋ ਗਿਆ ਆਪਣਾ ਐਂਡ ਮਤਲਬ ਪੁਲ ਆ ਗਿਆ ਹੁਣ। ਲਓ ਜੀ ਲਓ ਜੀ ਆ ਵੱਜ ਗਈ ਆਪਣੀ ਪੁਲ ਦੇ ਵਿੱਚ ਐਂਟਰੀ। ਲਓ ਜੀ ਇੱਧਰ ਆ ਗਏ ਆਪਾਂ ਨਹਿਰ ਤੇ 12 ਵਾਲੀ ਜਿਹੜੀ ਨਹਿਰ ਆ ਆਪਣੀ। ਆਪਾਂ 12 ਨਹਿਰ ਤੇ ਆ ਗਏ ਆ। ਆ ਆਪਣਾ ਪੁਲ ਦੀ ਹੈਗੀ ਆ ਜੀ ਬੈਕ ਸਾਈਡ। ਡੇਰੇ ਜਿਹੜੇ ਆਪਣੇ ਆ ਇਸ ਸਾਈਡ ਤੇ ਆ ਸਾਰੇ
ਤੇ ਇੱਥੋਂ ਪੁਲ ਤੋਂ ਆਪਾਂ ਆ ਗਏ। ਮੈਂ ਕਿਹਾ ਅੱਜ ਨਾ ਤੁਹਾਨੂੰ ਪੂਰਾ ਪੁਲ ਨਹਿਰ ਹਰ ਚੀਜ਼ ਵਿਜ਼ਿਟ ਕਰਾਈਏ ਕਿ ਇੱਥੋਂ ਦਾ ਨਕਸ਼ਾ ਇੱਥੋਂ ਦਾ ਹਿਸਾਬ ਕਿਤਾਬ ਕੀ ਹੈ। ਲਓ ਜੀ ਆਹ ਹੈਗੀ ਆ 12 ਨਹਿਰ। ਇਹ ਅੱਗੇ ਤਕਰੀਬਨ ਘੱਟੋ ਘੱਟ 100-150 ਪਿੰਡ ਨੂੰ ਅੱਗੇ ਸਰਾਬ ਕਰਦੀ ਆ ਵੀ ਇਸ ਨਹਿਰ ਦਾ ਪਾਣੀ ਆਂਦਾ ਜੀ ਉਧਰ ਨੂੰ। ਇਹ ਵੱਡੀ ਨਹਿਰ ਆਪਣੀ ਚੋਂ ਨਿਕਲਦੀ ਆ ਤੇ ਆ ਜਿਹੜਾ ਰਕਬਾ ਵਾ ਇਧਰਲੇ ਪਾਸੇ ਨਹਿਰ ਤੋਂ ਇਹ ਹੈਗਾ ਜੀ 50-12 ਦਾ, ਮਤਲਬ ਸਾਡੇ ਪਿੰਡ ਦਾ। ਆਹ ਨਹਿਰ ਤੋਂ ਪਰਲਾ ਹਿੱਸਾ ਵਾ ਟੱਪ ਕੇ ਇਹ ਹੈਗਾ ਜੀ 48-12 ਦਾ ਰਕਬਾ 48 ਦਾ। ਉਹ ਨੁੱਕਰ ਜਿਹੜੀ ਆ ਉਹ ਹੈਗੀ 49-12 ਦੀ ਜੀ। ਤੇ ਇਸ ਤੋਂ ਪਰਲੇ ਹੱਥ 46 ਆ, ਇੱਥੋਂ ਪਰਲੇ ਹੱਥ 47 ਆ। ਤੇ ਆ ਸਿੱਧਾ ਜਿਹੜੀ ਅਗਲਾ ਜਿਹੜਾ ਪੁਲ ਆਉਣਾ ਵਾ ਜਿਵੇਂ ਆਹ 50 ਵਾਲਾ ਪੁਲ ਆ, ਇਸ ਤੋਂ ਅੱਗੇ ਜਿਹੜਾ ਪੁਲ ਆਉਣਾ ਵਾ ਪੁਲ ਮਤਲਬ ਨੋਰਮਲ ਜਿਹਾ ਜਿਵੇਂ ਦਾ ਉਹ ਸਾਹਮਣੇ ਬਣਿਆ ਹੋਇਆ ਗੁਜ਼ਰਨ ਵਾਸਤੇ ਲੰਘਣ ਵਾਸਤੇ ਇਵੇਂ ਦਾ ਹੀ ਪੁਲ ਆ। ਤੇ ਉਹ ਹੈਗਾ 51-12 ਦਾ। 51 ਕਹਿ ਲਓ ਵੀ ਮਡਾਰਾਂ ਵਾਲੀ ਆ। ਉਹ ਸਾਰਾ ਪਿੰਡ ਜਿਹੜਾ ਵਾ ਟੋਟਲੀ ਹੈਗਾ ਜੀ ਜ਼ਿਲ੍ਹਾ ਫਿਰੋਜ਼ਪੁਰ ਦਾ, ਤਹਿਸੀਲ ਜੀਰੇ ਦਾ। ਮਤਲਬ ਅਸੀਂ ਵੀ ਮਡਾਰ ਆ। ਸਾਰੇ ਪਿੰਡ ਜਿਹੜਾ ਉਹ ਸਾਰਾ ਪਿੰਡ ਆ ਉਸ ਆਪਣੇ ਇੱਕੋ ਪਿੰਡ 'ਚ ਉੱਠ ਕੇ ਆਇਆ ਪਿੱਛੋਂ ਸ਼ੇਰਾ ਮਡਾਰ ਦੇ ਵਿੱਚੋਂ। ਮੈਂ ਕਿਹਾ ਥੋੜ੍ਹੀ ਨਾਲ ਡਿਟੇਲ ਵੀ ਦੇ ਦਈਏ ਤੁਹਾਨੂੰ। ਅੱਜ ਥੋੜ੍ਹਾ ਜਿਹਾ ਅੱਜ ਵਲੌਗ ਕੋਸ਼ਿਸ਼ ਕੀਤੀ ਹਟ ਕੇ ਡੇਰਿਓਂ ਨਿਕਲ ਕੇ ਥੋੜ੍ਹਾ ਇਨਫੋਰਮੇਟਿਵ ਕਰਨ ਦੀ ਕੋਸ਼ਿਸ਼ ਕੀਤੀ ਆ। ਹੋਪਫੁਲੀ ਇਹ ਚੀਜ਼ ਤੁਹਾਨੂੰ ਵਧੀਆ ਲੱਗੀ ਹੋਊਗੀ। ਮੈਂ ਕਿਹਾ ਥੋੜ੍ਹਾ ਨਿਕਲ ਕੇ ਵੀਰਾਂ ਨੂੰ ਵਿਖਾਈਏ। ਤੇ ਲਓ ਜੀ ਪਾਣੀ ਮਾਸ਼ਾਅੱਲਾ ਵਗਣ ਦਿਆ ਤੇ ਬੜਾ ਸੋਹਣਾ ਮੰਜ਼ਰ, ਬੜਾ ਸੋਹਣਾ ਨਜ਼ਾਰਾ। ਤੇ ਹੁਣ ਵਲੌਗ ਦੇ ਵਿੱਚ ਦਿਓ ਇਜਾਜ਼ਤ। ਆਪਾਂ ਮਿਲਦੇ ਹਾਂ ਅਗਲੇ ਵਲੌਗ 'ਚ ਸਵੇਰੇ। ਤੇ ਅੱਜ ਦੇ ਵਲੌਗ 'ਚ ਕਮੈਂਟ ਲਾਜ਼ਮੀ ਕਰਿਓ ਕਿ ਤੁਹਾਨੂੰ ਆਹ ਵਲੌਗ ਕਿੱਦਾਂ ਲੱਗਾ, ਥੋੜ੍ਹਾ ਇਨਫੋਰਮੇਸ਼ਨ ਕਿੱਦਾਂ ਲੱਗੀ। ਕੁਛ ਮੈਂ ਕਿਹਾ ਵੀ ਵੀਰਾਂ ਨੂੰ ਥੋੜ੍ਹਾ ਜਿਹਾ ਹਟ ਕੇ ਵਿਖਾਇਆ ਜਾਵੇ। ਤੇ ਇਨਸ਼ਾਅੱਲਾ ਸੁਬਾਹ ਮਿਸਤਰੀ ਵੀ ਆਏ ਨੇ, ਕੰਮ ਕਾਰ ਹੋਣਾ ਚਾਲੂ। ਹੁਣ ਦਿਓ ਇਜਾਜ਼ਤਾਂ। ਬਹੁਤ ਸਾਰਾ ਪਿਆਰ, ਖਿਆਲ, ਰਿਸਪੈਕਟ। ਰੱਬ ਰੱਖ।